ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਜਾਂਦਾ ਤੇ ਇਹਨਾਂ ਨੂੰ ਹੋਰ ਕਈ ਲਕਬ ਦਿੱਤੇ ਹੋਏ ਨੇ। ਜਦ ਕਿ ਪਾਣੀਆਂ ਦੀ ਰਾਖੀ ਕਿੰਨੀ ਕੀਤੀ ਆਪਾਂ ਨੂੰ ਪਤਾ ਹੀ ਹੈ। ਟੱਕ ਲਵਾ ਕੇ ਪਹਿਲਾਂ ਬਾਅਦ ਦੇ ਵਿੱਚ ਇੱਕ ਐਕਟ ਪਾਸ ਕਰਤਾ, ਨਾ ਉਹ ਸੁਪਰੀਮ ਕੋਰਟ ਦੇ ਵਿੱਚ ਖੜਦਾ ਨਾ ਵਾਸਤਾ। ਖੈਰ, ਪਰ ਤੁਹਾਨੂੰ ਪਤਾ ਵਾ ਕਿ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡੀ ਠੱਗੀ ਮਾਰਨ ਦੇ ਕੈਪਟਨ ਸਿਰ ਇਲਜ਼ਾਮ ਲੱਗਦੇ ਆ। ਇਹ ਇਲਜ਼ਾਮ ਅਸੀਂ ਨਹੀਂ ਲਾ ਰਹੇ, ਇਹਨਾਂ ਦੇ ਹੀ ਬਾਅਦ ਦੇ ਵਿੱਚ ਮੰਤਰੀ ਬਣੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਲਾ ਰਹੇ ਨੇ। ਹੋਇਆ ਇਹ ਕਿ ਕੇਂਦਰ ਸਰਕਾਰ ਨੇ 4 ਸਾਲਾਂ ਦੇ ਵਿੱਚ 1178 ਕਰੋੜ ਰੁਪਈਆ ਭੇਜਿਆ ਖੇਤੀਬਾੜੀ ਦੇ ਸੰਦਾਂ ਵਾਸਤੇ, ਉਹਦੇ ਬੈਂਕ ਸਥਾਪਿਤ ਕਰਨ ਵਾਸਤੇ ਤੇ ਜਿਹੜੇ ਪਰਾਲੀ ਦੀ ਰਹਿੰਦ ਖੂੰਹਦ ਹੈ ਇਹਨੂੰ ਇਹਦੀ ਕਿਸੇ ਤਣ ਪੱਤਣ ਲਾਉਣ ਵਾਸਤੇ ਜਾਂ ਇਹਨੂੰ ਨਿਪਟਾਰੇ ਦੇ ਹੱਲ ਲਈ ਕਹਿ ਸਕਦੇ ਆਪਾਂ। ਪਰ ਇਹ ਪੈਸੇ ਲੱਗੇ ਨਹੀਂ। ਕਾਕਾ ਰਣਦੀਪ ਜਿਹੜੇ ਉਹਨਾਂ ਨੇ ਇਹ ਦੋਸ਼ ਲਾਏ ਸਨ ਕਿ ਇਸ ਮਾਮਲੇ ਦੇ ਵਿੱਚ CBI ਜਾਂਚ ਮੰਗੀ ਜਾਵੇ। ਇਹ ਪੂਰਾ ਘੁਟਾਲਾ ਕੀ ਅਸਲ ਦੇ ਵਿੱਚ, ਕਾਕਾ ਰਣਦੀਪ ਸਿੰਘ ਦੇ ਦੋਸ਼ ਕੀ ਨੇ, ਉਸ ਤੋਂ ਬਾਅਦ ਤੁਹਾਨੂੰ ਸਾਰੀ ਤਸਵੀਰ ਹੈ ਜਿਹੜੀ ਉਹ ਸਾਫ਼ ਹੋ ਜੂਗੀ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕੈਪਟਨ ਨੇ 4 ਸਾਲਾਂ ਦੇ ਵਿੱਚ ਇਹ ਪੈਸਾ ਕਿੱਥੇ ਤੇ ਕਿਉਂ ਨਹੀਂ ਲਾਇਆ। ਪਹਿਲੀ ਗੱਲ ਤਾਂ ਇਹ ਕਿ 2018-19 ਦੇ ਵਿੱਚ ਕੇਂਦਰ ਸਰਕਾਰ ਨੇ ਭੇਜਿਆ 269 ਕਰੋੜ 38 ਲੱਖ ਰੁਪਈਆ, 2019-20 ਦੇ ਵਿੱਚ 275 ਕਰੋੜ 80 ਲੱਖ ਰੁਪਈਆ, 2020-21 ਦੇ ਵਿੱਚ 304 ਕਰੋੜ 35 ਲੱਖ ਰੁਪਈਆ, 2021-22 ਦੇ ਵਿੱਚ 331 ਕਰੋੜ 94 ਲੱਖ ਰੁਪਈਆ ਕੇਂਦਰ ਸਰਕਾਰ ਨੇ ਭੇਜਿਆ। ਤੇ ਇਹਨਾਂ ਨੇ ਤੁਸੀਂ ਮਸ਼ੀਨਾਂ ਲਓ, ਖੇਤੀਬਾੜੀ ਬੈਂਕ ਸਥਾਪਿਤ ਕਰੋ ਤੇ ਉਸ ਦੇ ਨਾਲ ਫਿਰ ਕਿਸਾਨਾਂ ਦੀ ਮਦਦ ਕਰੋ, ਪਰਾਲੀ ਦੀ ਰਹਿੰਦ ਖੂੰਹਦ, ਪਰਾਲੀ ਸਮੇਤ ਹੋਰ ਜਿਹੜੀ ਰਹਿੰਦ ਖੂੰਹਦ ਉਹਨੂੰ ਟਿਕਾਣੇ ਲਾਉਣ ਦੇ ਲਈ। ਹੁਣ ਜਿਹੜੇ ਰਣਦੀਪ ਸਿੰਘ ਨਾਭਾ ਨੇ, ਇਹਨਾਂ ਨੇ ਕੀ ਕਿਹਾ ਹੈ, ਉਹ ਕਹਿੰਦੇ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਬੈਂਕ ਜਿਹੜੇ ਸਥਾਪਿਤ ਕਰਨੇ ਸੀਗੇ ਉਹਨਾਂ ਤੇ 1178 ਕਰੋੜ ਰੁਪਇਆ ਖਰਚਾ, ਪਰ ਜ਼ਮੀਨੀ ਪੱਧਰ ਤੇ ਕੋਈ ਖੇਤੀਬਾੜੀ ਬੈਂਕ ਸਥਾਪਿਤ ਕੀਤਾ ਹੀ ਨਹੀਂ ਗਿਆ ਜਿਹਦੇ ਵਿੱਚ ਸੰਦ ਹੋਣ। ਨਾ ਹੀ ਇਸ ਸੰਬੰਧੀ ਜਿਹੜਾ ਕੋਈ ਜਾਣਕਾਰੀ ਮਿਲੀ ਹੈ, ਲਿਹਾਜ਼ਾ ਜਿਹੜੀ ਸਬਸਿਡੀ ਮਿਲੀ ਹੈ ਉਹਦਾ ਵੀ ਗਬਨ ਕੀਤਾ ਗਿਆ। ਇਸ ਤੋਂ ਬਾਅਦ ED ਨੇ ਇਸ ਮਾਮਲੇ ਦੀ ਜਾਂਚ ਵਿੱਢੀ ਸੀਗੀ ਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀਗੀ ਤੇ ਘਪਲੇ ਸੰਬੰਧੀ ਰਿਕਾਰਡ ਮੰਗਿਆ ਗਿਆ ਸੀ। ਜੂਨ ਮਹੀਨੇ ED ਨੇ ਖੇਤੀਬਾੜੀ ਡਾਇਰੈਕਟਰ ਨੂੰ ਪੱਤਰ ਲਿਖਿਆ ਤੇ ਉਹਨੇ ਕਿਹਾ ਵੀ ਸਾਨੂੰ ਜਾਣਕਾਰੀਆਂ ਦਿਓ। ਖੇਤੀਬਾੜੀ ਅਧਿਕਾਰੀਆਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਉਦੋਂ, ਤੇ ਇਸ ਕਰਕੇ ਬਾਅਦ ਦੇ ਵਿੱਚ ਜਵਾਬ ਤਲਬੀ ਜਿਹੜੀ ਆ ਉਹ ਕੀਤੀ ਗਈ। ਕੇਂਦਰੀ ਸਕੀਮ ਦੇ ਤਹਿਤ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਦੇ ਲਈ ਜਿਹੜੀਆਂ ਖਰੀਦੀਆਂ ਮਸ਼ੀਨਾਂ ਉਹਨਾਂ ਦੇ ਵਿੱਚ ਘੁਟਾਲਾ ਹੋਇਆ। 90,422 ਮਸ਼ੀਨਾਂ ਦੇ ਵਿੱਚੋਂ 13% ਮਸ਼ੀਨਾਂ ਜਿਹੜੀਆਂ ਨੇ ਉਹ ਗੈਰ ਨੇ। ਹੁਣ ਦੇਖੋ, ਵੱਡਾ ਸਵਾਲ ਤਾਂ ਇਹ ਉੱਠਦਾ ਹੈ ਕਿ ਜਿਹੜਾ ਕੈਪਟਨ ਸਾਹਿਬ ਉਦੋਂ ਸੀਗੇ ਖੇਤੀਬਾੜੀ ਮੰਤਰੀ, ਜਿਹੜੇ ਖੇਤੀਬਾੜੀ ਬੈਂਕ ਸਥਾਪਿਤ ਕਰਨ ਦੇ ਲਈ ਖੇਤੀਬਾੜੀ ਸੰਦ ਬੈਂਕ ਸਥਾਪਿਤ ਕਰਨ ਦੇ ਲਈ ਪੈਸਾ ਆਇਆ ਸੀ, ਕੈਪਟਨ ਸਾਹਿਬ ਉਹਦਾ ਜਵਾਬ ਦੇਣ ਕਿ ਉਹ ਪੈਸੇ ਦਾ ਕੀ ਬਣਿਆ, ਕਿੱਥੇ ਬੈਂਕ ਸਥਾਪਿਤ ਕੀਤੇ ਗਏ, ਜੇਕਰ ਨਹੀਂ ਕੀਤੇ ਗਏ ਤਾਂ ਕਿਉਂ ਨਹੀਂ ਕੀਤੇ ਗਏ, ਉਹ ਪੈਸਾ ਕਿੱਥੇ ਲਾਇਆ ਇਹਨਾਂ ਨੇ, ਜੇਕਰ ਪੈਸਾ ਸਹੀ ਥਾਂ ਤੇ ਨਹੀਂ ਲੱਗਿਆ ਤਾਂ ਉਹ ਫਿਰ ਲੱਗਿਆ ਕਿੱਥੇ, ਜੇਕਰ ਤੁਸੀਂ ਘੁਟਾਲਾ ਨਹੀਂ ਕੀਤਾ ਤਾਂ ਫਿਰ ਕੀਤਾ ਕਿਸ ਨੇ। ED ਨੇ ਮਹਿਕਮੇ ਨੂੰ ਇਹ ਵੀ ਪੁੱਛਿਆ ਸੀਗਾ ਕਿ ਮਹਿਕਮੇ ਨੇ ਆਪਦੇ ਪੱਧਰ ਤੇ ਵੀ ਕੋਈ ਜਾਂਚ ਕੀਤੀ ਹੈ ਜਾਂ ਕੋਈ ਮਾਮਲਾ ਦਰਜ ਕੀਤਾ ਹੈ, ਤਾਂ ਇਹਦੇ ਸੰਬੰਧੀ ਜਵਾਬ ਇਹ ਦਿੱਤਾ ਗਿਆ ਸੀਗਾ ਕਿ ਜਾਂਚ ਅਸੀਂ ਕੀਤੀ ਹੈ, ਪਰ ਇਹ ਨਹੀਂ ਦੱਸਿਆ ਕਿ ਜਾਂਚ ਦੇ ਵਿੱਚ ਨਤੀਜਾ ਕੀ ਕੱਢਿਆ। ਮਹਿਕਮੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਸੀ ਉਹਦੇ ਵਿੱਚ ਮਹਿਕਮੇ ਨੇ ਦੱਸਿਆ ਸੀਗਾ ਕਿ ਜਾਂਚ ਅਸੀਂ ਕੀਤੀ ਹੈ, ਪਰ ਜਾਂਚ ਦੇ ਵਿੱਚ ਇਹ ਨਹੀਂ ਦੱਸਿਆ ਕਿ ਦੋਸ਼ੀ ਕੌਣ ਹੈ ਜਾਂ ਮਾਮਲਾ ਕਿਹਦੇ ਖਿਲਾਫ ਦਰਜ ਕੀਤਾ ਗਿਆ। ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਫਿਰ ਜੇਕਰ ਕੈਪਟਨ ਸਾਹਿਬ ਖੇਤੀਬਾੜੀ ਮੰਤਰੀ ਰਹੇ ਨੇ ਤਾਂ ਉਹਨਾਂ ਤੇ ਫਿਰ ਕਾਰਵਾਈ ਕਿਉਂ ਨਹੀਂ? ਕਿ ਕੈਪਟਨ ਖੁਦ ਇਸ ਘੁਟਾਲੇ ਦੇ ਵਿੱਚ ਹਿੱਸੇਦਾਰ ਸੀ ਜਾਂ ਫਿਰ ਕੈਪਟਨ ਦਾ ਕੰਮ ਅੱਖਾਂ ਮੀਚ ਕੇ ਸਾਰਾ ਕੁਝ ਦੇਖਣਾ? ਮਤਲਬ ਅੱਖਾਂ ਮੀਚ ਕੇ ਦੇਖਣ ਦਾ ਭਾਵ ਹੈ ਕਿ ਹੋਈ ਤੁਹਾਡੇ ਸਾਰਾ ਕੁਝ ਸਾਹਮਣੇ ਹੀ ਜਾਂਦਾ ਹੈ ਤੇ ਪਰ ਤੁਸੀਂ ਕਰਨਾ ਕੁਝ ਨਹੀਂਗਾ। ਹੁਣ ਤੱਕ ਕੈਪਟਨ ਸਾਹਿਬ ਇਹ ਵੀ ਬੜੀ ਬੇਸ਼ਰਮੀ ਦੇ ਨਾਲ ਕਹਿ ਰਹੇ ਆ ਕਿ ਜਿਹੜਾ ਮਾਈਨਿੰਗ ਦੀਆਂ ਫਾਈਲਾਂ ਮੇਰੇ ਕੋਲ ਆ। ਸਵਾਲ ਤਾਂ ਫਿਰ ਇਹ ਵੀ ਬਣਦਾ ਕਿ ਤੁਸੀਂ ਮੁੱਖ ਮੰਤਰੀ ਸੀਗੇ, ਸਮਾਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ। ਦੇਖੋ ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਬੰਦਾ ਰਵੇ ਤੇ ਉਹ ਉਦੋਂ ਬਾਅਦ ਬਲੈਕਮੇਲਿੰਗ ਕਰਦਾ ਵਾ, ਉਹ ਕਾਂਗਰਸੀਆਂ ਦੀ ਬਲੈਕਮੇਲਿੰਗ ਕਰ ਰਿਹਾ ਵਾ ਇਹ ਕਹਿ ਕੇ ਕਿ ਬਈ ਮੇਰੇ ਕੋਲੇ ਫਾਈਲਾਂ ਵਾ। ਜੇਕਰ ਤੁਹਾਡੇ ਕੋਲੇ ਫਾਈਲਾਂ ਸੀ ਤਾਂ ਨੈਤਿਕ ਤੌਰ ਤੇ ਤੁਹਾਡਾ ਇਹ ਅਖਲਾਕ ਬਣਦਾ ਸੀਗਾ ਕਿ ਤੁਸੀਂ ਉਹਨਾਂ ਫਾਈਲਾਂ ਤੇ ਕਾਰਵਾਈ ਕਰਦੇ। ਤੇ ਜਿਹੜਾ ਖੇਤੀਬਾੜੀ ਸੰਦਾਂ ਦਾ ਘੁਟਾਲਾ ਵਾ, ਤੁਸੀਂ ਦੇਖੋ ਇੱਕ ਪਾਸੇ ਕਿਸਾਨ ਨੂੰ ਸਾਰੀ ਦੁਨੀਆ ਭੰਡਦੀ ਆ ਕਿ ਸਾਡੇ ਇਨਵਾਇਰਨਮੈਂਟ ਤੇ ਕੰਮ ਕਰਦੇ ਨੇ ਉਹਨਾਂ ਨੇ ਤਾਂ ਚਲੋ ਭੰਡਣਾ ਹੀ ਭੰਡਣਾ, ਉਹਨਾਂ ਦਾ ਕਾਰਨ ਸਰਕਾਰਾਂ ਪਰਚੇ ਦਰਜ ਕਰ ਦਿੰਦੀਆਂ ਨੇ, ਕੈਪਟਨ ਸਾਹਿਬ ਖੁਦ ਕਰਦੇ ਰਹੇ ਨੇ। ਅਫਸਰਸ਼ਾਹੀ ਕਿਸਾਨ ਦੀ ਹੋਰ ਤਰੀਕੇ ਨਾਲ ਬਾਂਹ ਮਰੋੜਦੀ ਹੈ। ਪਰ ਕਦੇ ਕਿਸੇ ਨੇ ਕੈਪਟਨ ਤੋਂ ਇਹ ਪੁੱਛਿਆ ਕਿ ਜਿਹੜੇ ਖੇਤੀਬਾੜੀ ਸੰਦ ਬੈਂਕ ਸਥਾਪਿਤ ਕਰਨੇ ਸੀ ਉਹ ਕਿਉਂ ਨਹੀਂ ਕੀਤੇ? ਕਿ ਜਿਹੜੀ ਮੌਜੂਦਾ ਸਰਕਾਰ ਹੈ ਕਿ ਇਸ ਘੁਟਾਲੇ ਦੀਆਂ ਹੱਥ ਪਾਊਗੀ? ਕਿਉਂਕਿ ਜਿਹੜੇ ਸਰਕਾਰ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ, ਉਹਨਾਂ ਨੇ ਖੁਦ ਇਹ ਦਾਅਵਾ ਕੀਤਾ ਹੈ ਕਿ ਇਹ 150 ਕਰੋੜ ਰੁਪਏ ਦੇ ਸੰਦਾਂ ਦਾ ਵੀ ਘੁਟਾਲਾ ਹੋਇਆ ਮਸ਼ੀਨਾਂ ਲਾਭਪਾਤਰੀਆਂ ਦਾ, ਪਰ 1178 ਕਰੋੜ ਰੁਪਇਆ ਕਿੱਥੇ ਲੱਗਿਆ?
ਇਸ ਬਾਬਤ ਜਿਹੜੇ ਕਿਸਾਨ ਆਗੂ ਨੇ ਬਲਬੀਰ ਸਿੰਘ ਰਾਜੇਵਾਲ, ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਚੋਣਾਂ ਵੀ ਲੜੀਆਂ ਨੇ, ਉਹਨਾਂ ਨੇ ਵੀ ਫੇਸਬੁੱਕ ਤੇ ਇੱਕ ਦਿਨ ਬੜੀ ਤਫਸੀਲ ਪੂਰਵਕ ਇਹਦੇ ਤੇ ਇੱਕ ਰਿਪੋਰਟ ਕਹਿ ਲਓ ਜਾਂ ਇੱਕ ਜਾਣਕਾਰੀ ਸਾਂਝੀ ਕੀਤੀ ਸੀ। ਹੁਣ ਸਵਾਲ ਵੱਡਾ ਇਹ ਹੈ ਕਿ ਕੀ ਗਬਨ ਕੀਤਾ ਗਿਆ, ਕਿਸਾਨੀ ਖਾਤਰ ਆਇਆ ਪੈਸਾ ਰਿਕਵਰ ਕੀਤਾ ਜਾਊਗਾ? ਪਹਿਲੀ ਗੱਲ ਤੇ ਇਹ ਪਤਾ ਲੱਗਣਾ ਚਾਹੀਦਾ ਹੈ, ਕੈਪਟਨ ਸਾਹਿਬ ਉਦੋਂ ਖੇਤੀਬਾੜੀ ਮੰਤਰੀ ਸੀ, ਉਹ ਦੱਸਣ ਕਿ ਕਿਹਨੇ ਸਾਰਾ ਗਬਨ ਕੀਤਾ ਹੈ। ਇਲਜ਼ਾਮ ਤਾਂ ਅਫਸਰਸ਼ਾਹੀ ਤੇ ਵੀ ਲੱਗਣਗੇ, ਮੰਤਰੀ ਤੇ ਵੀ ਲੱਗਣਗੇ। ਸੋ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਮਾਮਲੇ ਦੇ ਅਸਲ ਦੋਸ਼ੀ ਕੌਣ ਨੇ, ਕਿਸਾਨਾਂ ਦੇ ਅਸਲ ਦੋਸ਼ੀ ਕੌਣ ਨੇ, ਵਾਤਾਵਰਣ ਦੇ ਅਸਲ ਦੋਸ਼ੀ ਕੌਣ ਨੇ, ਲੋਕਾਂ ਦੀਆਂ ਮਸ਼ੀਨਾਂ ਕਿਹਨੇ ਖਾਧੀਆਂ, ਪੈਸਾ ਕਿਹਦੇ ਖਾਤਿਆਂ 'ਚ ਗਿਆ, ਇਹ ਪਤਾ ਲਾਵੇ ਮਾਨ ਸਰਕਾਰ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।